हुकूमत ने इस वे सिगटा ते टैक्स लाता है तो सिगरेट महंगे हो गए ने। ਇਹ ਬੱਚੇ ਲੋਕਾਂ ਦੇ ਭੁੱਖੇ ਮਰਨਗੇ ਤੇ ਨਹੀਂ ਇੰਜ ਹੋਣਾ ਚਾਹੀਦਾ ਕਿ ਅਸੀਂ ਮਾੜੇ ਲੋਕ ਆ ਦਿਹਾੜੀਆਂ ਲਾਉਂਦੇ ਆ ਤੇ ਅਸੀਂ ਤੇ ਸਿਗਰਟ ਨਹੀਂ ਲੈ ਸਕਦੇ। ਤੁਸੀਂ ਕਿਹੜੇ ਪੀਂਦੇ ਹੋ? ਅਸੀਂ ਪੀਂਦੇ ਜੇ ਹੁੰਡਾ। ਤੇ ਯਾਮਾ ਪੀਆ ਕਰੋ। ਨਹੀਂ ਤੇ ਮੈਨੂੰ ਇਹ ਦੱਸੋ ਕਿ ਅਗਰ ਸਿਗਟਾਂ ਤੁਸੀਂ ਉਂਝ ਛੱਡ ਦੋ ਕਿ ਨਹੀਂ ਛੱਡਣੀਆਂ? ਨਹੀਂ ਜੀ ਇਹ ਨਹੀਂ ਛੱਡਣੀ। ਦੁਨੀਆ ਛੱਡ ਦਿਆਂਗੇ ਸਿਗਰਟ ਨਹੀਂ ਛੱਡ ਸਕਦੇ। ਸਿਗਰਟ ਮਹਿੰਗੇ ਹੋ ਗਏ ਨੇ ਤਾਂ ਤੁਸੀਂ ਸਿਗਰਟ ਛੱਡ ਹੀ ਦਿਓ ਹਾਂ। ਨਹੀਂ ਜੀ ਇਹ ਨਹੀਂ ਛੱਡ ਸਕਦੇ। ਆਟਾ ਛੱਡ ਸਕਦੇ ਆ, ਸਿਗਰਟ ਨਹੀਂ ਛੱਡ ਸਕਦੇ। ਨੂੰ ਆਖਣ ਕਿ ਸਿਗਰਟ ਛੱਡ ਛੱਡੋ ਦੁੱਧ ਕਿਲੋ ਰੋਜ਼ ਲਿਆ ਕਰੋ। ਨਹੀਂ ਜੀ ਦੁੱਧ ਮੇਰੀ ਗਾਂ ਆਪਣੀ ਹੈ, ਦੁੱਧ ਮੈਂ ਘਰੋਂ ਪੀ ਸਕਣਾ। ਸਿਰਫ ਸਿਗਰਟ ਜਿਹੜੇ ਨੇ ਨਾ ਇਹ ਸਾਨੂੰ ਜ਼ਰੂਰੀ ਚਾਹੀਦੇ ਨੇ, ਹਰ ਹਾਲ ਦੇ ਵਿੱਚ ਚਾਹੀਦੇ ਨੇ ਤੇ ਸਸਤੇ ਚਾਹੀਦੇ ਨੇ। ਸਾਬਰ ਖਾਣਾ ਆ ਗਿਆ ਉਹਦਾ ਇੰਟਰਵਿਊ ਲਗਾ। अच्छा दोस्तों हुकूमत ने सिगटां ਦੀਆਂ ਕੀਮਤਾਂ 'ਚ ਇਜ਼ਾਫਾ ਕਰ ਦਿੱਤਾ ਹੈ। ਸਿਗਰਟ ਮਹਿੰਗੇ ਹੋ ਗਏ ਨੇ ਤੇ ਚਲੋ ਲੋਕਾਂ ਕੋ ਪੁੱਛਨੇ ਆ ਕਿ ਜਿਹੜੇ ਸਿਗਰਟ ਮਹਿੰਗੇ ਕੀਤੇ ਗਏ ਨੇ ਇਹਦਾ ਉਹਨਾਂ ਨੂੰ ਕਿੰਨਾ ਨੁਕਸਾਨ ਹੈ ਤੇ ਸਿਗਰਟ ਪੀਣ ਵਾਲੇ ਲੋਕ ਕਿੰਨੇ ਦੁਖੀ ਨੇ ਇਸ ਫੈਸਲੇ ਤੋਂ। ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ। ਬੜੇ ਦਿਲਚਸਪ ਸਵਾਲ ਤੇ ਦਿਲਚਸਪ ਜਵਾਬ ਹੈਗੇ ਨੇ ਤੇ ਚਲੋ ਸਰਵੇ ਸ਼ੁਰੂ ਕਰਨੇ ਆ। ਇੱਕ ਖਬਰ ਆਈ ਹੈ ਅੱਜ ਤੋਂ ਹੁਕੂਮਤ ਨੇ ਸਿਗਟਾਂ ਮਹਿੰਗੀਆਂ ਕਰ ਛੜੀਆਂ ਤੇ ਕੀ ਕਹਿਣਾ ਚਾਹੁੰਦੇ ਹੋ? ਇਹ ਸਸਤੇ ਹੋਣੇ ਚਾਹੀਦੇ ਨੇ। ਮਜ਼ਦੂਰੀ ਵੀ ਘੱਟ ਏ, ਮਹਿੰਗਾਈ ਅੱਗੇ ਬਹੁਤ ਜ਼ਿਆਦਾ ਏ ਤੇ ਸਿਗਰਟ ਜਿਹੜੇ ਅਸੀਂ ਮਾੜੇ ਲੋਕ ਪੀਂਦੇ ਆ ਸਸਤੇ ਹੋਣੇ ਚਾਹੀਦੇ ਨੇ। ਨਾ ਕਰਨਗੇ ਤੇ ਫਿਰ ਜ਼ਾਹਰ ਇਹ ਹੋਣੇ ਨੇ। ਹੋਰ ਕੀ ਹੋਣਾ ਹੈ? ਨਹੀਂ ਤੇ ਇhtਜਾਜ ਕਰੋਗੇ? ਹਾਂਜੀ ਜ਼ਰੂਰ ਸੜਕਾਂ ਤੇ ਨਿਕਲਾਂਗੇ ਤੇ ਇਹਨਾਂ ਦੇ ਬੱਚਿਆਂ ਨੂੰ ਰੋਵਾਂਗੇ ਕਿ ਅਸੀਂ ਮਾੜੇ ਲੋਕ ਆ ਦਿਹਾੜੀਆਂ ਲਾਉਂਦੇ ਆ ਤੇ ਅਸੀਂ ਤੇ ਸਿਗਰਟ ਨਹੀਂ ਲੈ ਸਕਦੇ। ਨਹੀਂ ਉਹ ਡੱਬੀ ਵੀ ਉਹਨਾਂ ਨੇ ਕਾਫੀ ਮਹਿੰਗੀ ਕਰ ਸੀ। ਤੁਸੀਂ ਕਿਹੜੇ ਪੀਂਦੇ ਹੋ? ਅਸੀਂ ਪੀਂਦੇ ਜੇ ਹੁੰਡਾ। ਤੇ ਯਾਮਾ ਪੀਆ ਕਰੋ। ਯਾਮਾ ਸਸਤਾ ਹੈ। ਯਾਮਾ ਜਿਹੜਾ 2 ਨੰਬਰ ਹੈ, ਹੁੰਡਾ 1 ਨੰਬਰ ਹੈ। ਅੱਛਾ ਮੈਨੂੰ ਇਹ ਦੱਸੋ ਕਿ ਅਗਰ ਸਿਗਰਟ ਸਸਤੇ ਨਹੀਂ ਹੁੰਦੇ, ਮਤਲਬ ਕਿ ਹੁਕੂਮਤ ਢਿੜ ਜਾਂਦੀ ਹੈ ਕਿ ਫੈਕਟਰੀਆਂ ਵਾਲੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਬਾਹ ਕਰ ਦਿਆਂਗੇ। ਫੈਕਟਰੀਆਂ ਤਬਾਹ ਕਰ ਦੇ। ਨਹੀਂ ਤੇ ਮੈਨੂੰ ਇਹ ਦੱਸੋ ਕਿ ਅਗਰ ਸਿਗਰਟਾਂ ਤੁਸੀਂ ਉਂਝ ਛੱਡ ਦੋ ਕਿ ਨਹੀਂ ਛੱਡਣੀਆਂ? ਨਹੀਂ ਜੀ ਇਹ ਨਹੀਂ ਛੱਡਣੀਆਂ। ਹੈ ਨਹੀਂ ਛੁੱਟਣੀਆਂ। ਦੁਨੀਆ ਛੱਡ ਦਿਆਂਗੇ, ਸਿਗਰਟ ਨਹੀਂ ਛੱਡ ਸਕਦੇ। ਤੇ ਕੁਝ ਲੋਕ ਆਂਦੇ ਨੇ ਕਹਿੰਦੇ ਜੀ ਅਸੀਂ ਅਗਰ ਦੂਧ ਨਾਲ ਜੇ ਇੱਕ ਡੱਬੀ ਪੀਂਦੇ ਹਾਂ ਤੇ ਅਸੀਂ ਇੱਕ ਕਰ ਦਿਆਂਗੇ ਕਿ ਨਹੀਂ ਕਰਨੀ ਇੱਕ? ਨਹੀਂ ਇੱਕ ਨਹੀਂ, ਰੋਜ਼ ਦੀਆਂ 2। ਰੋਜ਼ ਦੀਆਂ 2। ਤੇ ਯਾਰ ਇਹ ਤੇ ਮਹਿੰਗੀਆਂ ਬੜੀਆਂ ਨੇ। ਆਪੇ ਕਰ ਲੈਣੇ ਸਸਤੀਆਂ, ਕੰਮ ਤੋਂ ਵੇਲੇ ਹੋ ਲਈਏ ਜ਼ਰਾ। ਤੁਸੀਂ ਦੱਸੋ ਜੀ ਸਿਗਰਟ ਮਹਿੰਗੇ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜਨਾਬ ਸਿਗਰਟ ਪੀਣੇ ਚਾਹੁੰਦੇ ਆ। ਸਿਗਰਟ ਸਸਤੇ ਹੋਣੇ ਚਾਹੀਦੇ ਨੇ। ਕੈਪਟਨ ਦੇ ਸਿਗਰਟ 20 ਰੁਪਏ ਡੱਬੀ ਪਿੱਛੇ ਮਹਿੰਗੇ ਹੋ ਗਏ ਨੇ। ਠੀਕ ਹੈ, ਹੋਂਡਾ 10 ਰੁਪਏ ਮਹਿੰਗਾ ਹੋ ਗਿਆ ਹੈ। ਕੈਪਟਨ ਜਿਹੜਾ ਹੈ ਸਸਤਾ ਹੋਣਾ ਚਾਹੀਦਾ। ਵਜ਼ੀਰ ਆਜ਼ਮ ਪੰਜਾਬ ਮਰੀਮ ਨਵਾਜ਼ ਅੱਗੇ ਦਰਖਾਸਤ ਹੈ ਸਾਡੀ, ਗਰੀਬ ਲੋਕ ਆ, ਮਜ਼ਦੂਰੀ ਕਰ ਰਹੇ ਆ, ਸਿਗਰਟ ਸਸਤੇ ਹੋਣ। ਕਿਉਂ ਭਾਜੀ ਸਿਗਰਟ ਮਹਿੰਗੇ ਹੋ ਗਏ ਨੇ? ਸਿਗਰਟ ਮਹਿੰਗੀ ਹੋ ਜੀ, ਕੰਟਰੋਲ ਹੋਣਾ ਚਾਹੀਦਾ ਹਰ ਚੀਜ਼ ਦੇ ਉੱਤੇ। ਆਟਾ ਵੀ ਕੋਈ ਕਿਤੇ ਚਲਾ ਗਿਆ, ਸਿਗਰਟ, ਦਾਲ, ਹਰ ਚੀਜ਼ ਮਹਿੰਗੀ ਹੈ। ਮਜ਼ਦੂਰ ਕੀ ਕਰ ਸਕਦਾ? ਹੁਣ 1000-1200 ਰੁਪਏ ਦਿਹਾੜੀ ਲੈਣੀ ਹੈ, ਇਹਦਾ ਕੀ ਬਣੇਗਾ? ਵਿੱਚੋਂ ਕਿੰਨੀਆਂ ਕੁ ਡੱਬੀਆਂ ਆ ਜਾਂਦੀਆਂ ਨੇ? ਡੱਬੀਆਂ ਇੱਕ ਵੀ ਨਹੀਂ ਹੁੰਦੀ ਹੁਣ ਪੂਰੀ। ਨਹੀਂ ਤੇ ਤੁਸੀਂ ਆਪਣੀ ਦਿਹਾੜੀ ਵਧਾ ਦਿਓ। ਦਿਹਾੜੀ ਕਿੱਥੋਂ ਵਧਾਈਏ? ਇੰਨਾ ਕਾਰੋਬਾਰ। ਕਿੰਨੀ ਦਿਹਾੜੀ ਦਿੰਦਾ ਮਜ਼ਦੂਰ? 1200-1300 ਰੁਪਏ। ਤੇ ਰਾਜ ਦੀ? ਰਾਜ ਦੀ 2000। ਤੁਸੀਂ ਆਖੋ ਰਾਜ ਦੀ 5 ਲੈਣੀ ਤੇ ਤੁਹਾਨੂੰ ਦੇ ਦੇਣਗੇ ਲੋਕ। ਕਿਸੇ ਨਹੀਂ ਦੇਣੀ। ਇਹ ਸਿਗਰਟ ਮਹਿੰਗੇ ਨਹੀਂ ਲੈਂਦੇ ਪਏ। ਸਿਗਰਟ ਮਹਿੰਗੇ ਨਹੀਂ ਨਾ ਲੈ ਰਹੀ ਵਾਮ ਤੇ ਦਿਹਾੜੀ ਕਿੱਥੋਂ ਵੱਧ ਲੱਭਣੀ ਹੈ ਤੇ ਉਹੀ ਲੋਕ ਨੇ ਪਾਕਿਸਤਾਨ ਵਾਲੇ ਕੰਮ ਕਰਾਉਣ ਵਾਲੇ। ਚਲੋ ਭਾਜੀ ਆਖਰੀ ਵਾਲੀ ਗੱਲ ਦੱਸ ਦਿਓ ਤੁਸੀਂ ਕਿ ਹੁਣ ਆਖਰੀ ਗੱਲ ਦੱਸਣੀ ਹੈ ਕਿ ਸਿਗਰਟ ਅਗਰ ਹੁਕੂਮਤ ਸਸਤੇ ਨਹੀਂ ਕਰਦੀ ਤੇ ਤੁਸੀਂ ਕੀ ਕਰੋਗੇ? ਕਿਉਂਕਿ ਇਹ ਸਾਨੂੰ ਪਤਾ ਲੱਗ ਗਿਆ, ਹਵੇਲੀ ਹੈ ਜਾ ਕੇ ਇਹਨੂੰ ਰਾਤ ਨੂੰ ਜਾ ਕੇ ਅੱਗ ਲਾਵਾਂਗੇ। ਰੀਜਨਲ ਜਿਹੜੀ ਹੁੰਡਾ ਏ ਉਹਦੀ ਅਸੀਂ ਹਮਾਇਤ ਕਰਾਂਗੇ ਕਿ ਤੁਸੀਂ ਆਪਣਾ ਮੋਨੋ ਵਿੱਚ ਦੇਵੋ। ਸਾਨੂੰ 1 ਨੰਬਰ ਹੁੰਡਾ ਸਿਗਰਟ ਚਾਹੀਦਾ, 2 ਨੰਬਰ ਫੈਕਟਰੀ ਜਿਹੜੀ ਤਬਾਹ ਕਰ ਦਿਆਂਗੇ। ਵਾਹ ਜੀ ਵਾਹ। ਸਿਗਰਟ ਮਹਿੰਗੇ ਹੋ ਗਏ ਨੇ ਤਾਂ ਤੁਸੀਂ ਸਿਗਰਟ ਛੱਡ ਹੀ ਦਿਓ ਹਾਂ। ਨਹੀਂ ਜੀ ਇਹ ਨਹੀਂ ਛੱਡ ਸਕਦੇ। ਆਟਾ ਛੱਡ ਸਕਦੇ ਆ, ਸਿਗਰਟ ਨਹੀਂ ਛੱਡ ਸਕਦੇ। ਵਜ਼ੀਰ ਆਜ਼ਮ ਅੱਗੇ ਇਹ ਅਪੀਲ ਹੈ ਕਿ ਟੈਕਸ ਨਾ ਲਾਏ। ਗਰੀਬ ਲੋਕ ਪੀਂਦੇ ਨੇ ਤੇ ਟੈਕਸ ਜਿਹੜੇ ਫੈਕਟਰੀਆਂ ਤੇ ਲੱਗਦੇ ਨੇ ਨਾ ਲੱਗੇ ਹਨ ਤੇ ਸਿਗਰਟ ਸਸਤੇ ਰਹਿਣ ਤੇ ਅਸੀਂ ਮਾੜੇ ਲੋਕ ਲੈ ਕੇ ਪੀਂਦੇ ਰਹੀਏ। ਇਹ ਜ਼ਿਆਦਤੀ ਹੈ ਸਰਾਸਰ। ਇੰਨਾ ਟੈਕਸ ਪਾ ਕੇ ਤੇ ਸਸਤੇ ਸਿਗਰਟ ਜਿਹੜੇ ਨੇ 200 ਦੀ ਡੱਬੀ ਮਿਲਣ ਚਾਹੀਦੀ ਹੈ। ਇਹ ਨਹੀਂ ਸਾਡੇ ਬਾਰੇ। ਇਹ ਮਰੀਮ ਨਵਾਜ਼ ਸਾਹਿਬ ਅੱਗੇ ਸਾਡੀ ਅਪੀਲ ਹੈ ਕਿ ਜਿਹੜਾ ਟੈਕਸ ਇਹ ਬੰਦ ਕੀਤਾ ਜਾਏ। ਲੇਕਿਨ ਸਿਗਰਟ ਮਹਿੰਗੇ ਜੋ ਹੋ ਗਏ ਨੇ ਇਹਦਾ ਨੁਕਸਾਨ ਕੀ ਹੈ? ਨੁਕਸਾਨ ਕੋਈ ਵੀ ਨਹੀਂ। ਨੁਕਸਾਨ ਅਸੀਂ ਪੀਨੇ ਆ, ਕੁਝ ਵੀ ਨਹੀਂ ਹੋਇਆ। ਬਚਪਨ ਤੋਂ ਲੈ ਕੇ ਅੱਜ ਤੱਕ ਪੀਨੇ ਆ, ਮਜ਼ਦੂਰੀ ਵੀ ਕਰਨੇ ਆ। ਬਾਕੀ ਇਹ ਵੇ ਕਿ ਅਸੀਂ ਮਜ਼ਦੂਰੀ ਕਰਦੇ ਆ, ਸਿਗਰਟ ਨਾ ਪੀਏ ਸਾਨੂੰ ਥਕਾਵਟ ਹੋ ਜਾਂਦੀ ਹੈ। ਸਿਗਰਟ ਪੀ ਲਈਏ ਸਹੀ ਹੋ ਜਾਂਦੇ ਆ। ਮਜ਼ਦੂਰੀ ਕਰਨੇ ਆਪਣੇ ਬੱਚਿਆਂ ਜੋਗੀ, ਆਟਾ ਕਮਾਉਂਦੇ ਆ, ਲੂਣ ਮਿਰਚ ਕਮਾਉਂਦੇ ਆ। ਮਹਿੰਗਾਈ ਇੰਨੀ ਕੁ ਹੋ ਗਈ ਕਿ ਸਾਡੀ ਸੋਚ ਤੋਂ ਜ਼ਿਆਦਾ ਹੋ ਗਈ ਦੀ ਹੈ। ਹੁਣ ਸਾਡੇ ਕੋਲ ਬਰਦਾਸ਼ਤ ਤੋਂ ਬਾਹਰ ਹੋ ਗਈ ਇਹ ਗੱਲ। ਇਹ ਬੱਚੇ ਲੋਕਾਂ ਦੇ ਭੁੱਖੇ ਮਰਨਗੇ, ਦੁਆ ਦੇਣਗੇ
ਤੇ ਨਹੀਂ ਇੰਝ ਹੋਣਾ ਚਾਹੀਦਾ। ਮੁਲਕ ਦੇ ਵਿੱਚ ਹਾਲਾਤ ਠੀਕ ਹੋਣੇ ਚਾਹੀਦੇ ਨੇ। ਤੁਸੀਂ ਵਜ਼ੀਰ ਆਜ਼ਮ ਬਣੇ ਹੋ ਤੇ ਗਰੀਬਾਂ ਲੋਕਾਂ ਦੇ ਬਾਰੇ ਹੀ ਸੋਚੋ ਕੁਝ। ਲਓ ਜੀ, ਬੜੀ ਮਿਹਰਬਾਨੀ ਜਨਾਬ। ਦੋਸਤਾਂ ਦੀ ਤੁਸੀਂ ਸੁਣੀ ਹੈ, ਸਿਗਰਟਾਂ ਮਹਿੰਗੀਆਂ ਕਰ ਛੜੀਆਂ ਨੇ। ਦੋਸਤ ਭਰਾ ਜਿਹੜੇ ਸਿਗਰਟ ਪੀਂਦੇ ਨੇ ਉਹ ਕਹਿੰਦੇ ਨੇ ਸਿਗਰਟ ਨਹੀਂ ਅਸੀਂ ਛੱਡ ਸਕਦੇ, ਸਿਗਰਟ ਨਹੀਂ ਛੱਡ ਸਕਦੇ। ਨਹੀਂ ਜੀ, ਸਿਗਰਟ ਨਹੀਂ ਛੱਡ ਲੈ ਸਕਦੇ। ਲੈਂਦੇ ਬਣਾ ਲੈਣ ਸਿਗਰਟ ਨਹੀਂ ਛੱਡਣੇ। ਤੇ ਯਾਰ ਜੇ ਤੁਹਾਨੂੰ ਬੰਦਾ ਉਂਝ ਆਖੇ ਕਿ ਚਲੋ ਤੁਸੀਂ ਸਿਗਰਟ ਛੱਡ ਛੜੋ ਤੇ ਰੋਜ਼ ਦਾ ਕਿਲੋ ਦੁੱਧ ਲੈ ਲਿਆ ਕਰੋ, ਤੇ ਉਹ ਨਹੀਂ ਰਿਹਾ ਕੰਮ? ਉਹ ਨਹੀਂ ਉਹ ਸਾਹਿਬ ਨਹੀਂ ਕਿਉਂ ਹੋਣਾ, ਆਪਣਾ ਖਾਨ ਸਾਹਿਬ ਕੰਮ ਨਹੀਂ ਹੁੰਦਾ ਜੇ ਮਜ਼ਦੂਰੀ। ਜੇ ਤੁਹਾਨੂੰ ਆਖਣ ਕਿ ਸਿਗਰਟ ਛੱਡ ਛੜੋ ਤੇ ਦੁੱਧ ਕਿਲੋ ਰੋਜ਼ ਲੈ ਲਿਆ ਕਰੋ। ਨਹੀਂ ਜੀ, ਦੁੱਧ ਮੇਰੀ ਗਾਂ ਆਪਣੀ ਹੈ, ਦੁੱਧ ਮੈਂ ਘਰੋਂ ਪੀ ਸਕਣਾ। ਸਿਰਫ ਸਿਗਰਟ ਜਿਹੜੇ ਨੇ ਨਾ, ਇਹ ਸਾਨੂੰ ਜ਼ਰੂਰੀ ਚਾਹੀਦੇ ਨੇ, ਹਰ ਹਾਲ ਦੇ ਵਿੱਚ ਚਾਹੀਦੇ ਨੇ ਤੇ ਸਸਤੇ ਚਾਹੀਦੇ ਨੇ। ਸਾਬਰ ਖਾਣਾ ਆ ਗਿਆ, ਉਹਦਾ ਇੰਟਰਵਿਊ ਲਓ। ਅੱਛਾ ਭਾਈਜਾਨ, ਸਿਗਰਟਾਂ ਮਹਿੰਗੀਆਂ ਕਰ ਛੜੀਆਂ ਨੇ, ਕੀ ਆਖਣਾ ਚਾਹੁੰਦੇ ਹੋ? ਆਖਣਾ ਕੀ ਏ ਕਿ ਇਹ ਵੇ ਕਿ ਸਿਗਟਾਂ ਨਾ ਮਹਿੰਗੀਆਂ ਕਰਨ, ਨਹੀਂ ਤਾਂ ਲੋਕਾਂ ਦੇ ਬੱਚੇ ਮਰ ਜਾਣਗੇ ਭੁੱਖੇ। ਹੋਰ ਕੀ ਹੋਣਾ ਹੈ? ਲੋਕਾਂ ਦੇ ਬੱਚੇ